दर्शकों ब्रेक के बाद तुहाडा स्वागत है जी डॉक्टर साहब। हुण आपां इस सैगमेंट विच अपने दर्शकों दी ईमेल ते मैसेज लवांगे जी डॉक्टर साहब। लाइव फेसबुक मैसेज मैं चाहांगी कि तुसीं पढ़ दो। हाँ जी वीर कश्मीर विर्क डॉक्टर साहब तुहानूं ते सारी टीम नूं वाहिगुरू जी का खालसा वाहिगुरू जी की फतेह। खालिस्तान जिंदाबाद 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 जिंदाबाद। बहुत शुक्रिया। नवाज चौधरी जी के 2 मैसेजेस ने पर मैं टाइम वाल देख रहे हैं ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਇਹੀ ਕਿਹਾ ਈਚ ਟਾਈਮ ਆਈ ਹੀਅਰ ਰੰਧਾਵਾ ਸਾਹਿਬ ਮਾਈ ਆਈਜ਼ ਵਾਜ਼ ਫੈਲ ਵਿਦ ਟੀਅਰਸ ਇਟ ਇਜ਼ ਸੋ ਸੈਡ। ਖਾਲਿਸਤਾਨ ਜ਼ਿੰਦਾਬਾਦ। ਸੱਚਮੁੱਚ ਹੀ ਜਦੋਂ ਵੀ ਤੁਸੀਂ ਉਹਨਾਂ ਦੀ ਉਹ ਤਾਂ ਉਹਨਾਂ ਦੀ ਆਵਾਜ਼ ਸੀ ਜਦੋਂ ਅਸੀਂ ਆਪ ਵੀ ਪੜ੍ਹਦੇ ਹਾਂ ਮੈਂ ਆਪਣੇ ਅਥਰੂਆਂ ਨੂੰ ਰੋਕ ਨਹੀਂ ਸਕਦਾ ਉਹਦੇ 'ਚ। ਬਾਕੀ ਉਹਨਾਂ ਨੇ ਸਾਡੀ ਟੀਮ ਦੀ ਸ਼ਲਾਘਾ ਕੀਤੀ ਔਰ ਉਹਨਾਂ ਨੇ ਇਹ ਕਿਹਾ ਵੀ ਸ਼ਾਹ ਮੁਹੰਮਦ ਜਿਹਨੂੰ ਮੈਂ ਅਕਸਰ ਕੋਟ ਕਰਦਾ ਉਹਨਾਂ ਬਾਰੇ ਵੀ ਅਸੀਂ ਦੱਸੀਏ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਪਣਾ ਵੀ ਜਿਹੜਾ ਐਕਸਪੀਰੀਅੰਸ ਵੈਸਟ ਪੰਜਾਬ ਤੋਂ ਇੱਧਰ ਆਉਣ ਦਾ ਵਡੇਰਿਆਂ ਦਾ ਉਹਨੂੰ ਸ਼ੇਅਰ ਕਰਾਂ ਔਰ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਉਹਨਾਂ ਨੇ ਕਿਹਾ ਭੈਣ ਜੀ ਮਨਮੰਥਨ ਕੌਰ ਦਾ ਐਜ਼ ਆਲਵੇਜ਼ ਬੜਾ ਮੂਵਿੰਗ ਕਮੈਂਟ ਹੈ। ਅਪਨ ਹੀਅਰਿੰਗ ਅਬਾਊਟ ਅਫਜ਼ਲ ਅਹਿਮਦ ਰੰਧਾਵਾ ਸਾਹਿਬ's passing last night, I felt as if a loved one in the family had left for his heavenly abode. For a long time I thought that the much treasured Nawa Kalukara poem was written by a Sikh, but was amazed to learn finally that it was a caring man from the neighbouring country who gave words to our pain after the June 84 attack on Akal Takht Sahib. What a poet. What a loss for all of us. Heartful condolences to his family, to all. Allah ਉਹਨਾਂ ਨੂੰ ਜੰਨਤ ਨਸੀਬ ਕਰੇ। ਸੋ ਉਹਨਾਂ ਦੇ ਸ਼ਬਦਾਂ 'ਚ ਕੀ ਐਡ ਕੀਤਾ ਜਾ ਸਕਦਾ ਪਰ ਪੰਜਾਬੀ ਦੇ ਲਈ ਨਾਲ ਜੁੜੇ ਹੋਏ ਇਹੀ ਉਹਨਾਂ ਨੇ ਕਿਹਾ ਕਿ ਭਾਈ ਜੋ ਉਹਨਾਂ ਦੀਆਂ ਫੀਲਿੰਗਸ ਸੀ ਇਵੇਂ ਲੱਗਦਾ ਹੀ ਨਹੀਂ ਸੀ ਕਿ ਕਿਸੇ ਗੈਰ ਸਿੱਖ ਨੇ ਹਾਲਾਂ ਮੈਂ ਜਿਵੇਂ ਪਹਿਲਾਂ ਕਿਹਾ ਅਫੈਂਡਡ ਹੁੰਦੇ ਸੀ ਉਹਨਾਂ ਨੂੰ ਕਹੋ ਵੀ ਗੈਰ ਸਿੱਖ ਨੇ ਉਹ ਕਹਿੰਦੇ ਅਸੀਂ ਵੀ ਬਾਬੇ ਬੁੱਢੇ ਕੇ ਅਸੀਂ ਸਿੱਖ ਹੈ। ਲੇਕਿਨ ਇਹ ਉਹਨਾਂ ਦੀ ਵਡਿੱਤਣ ਹੈ ਕਿ ਕਿਵੇਂ ਉਹਨਾਂ ਨੇ ਉਸ ਸਾਰੀ ਪੇਨ ਨੂੰ ਆਪਣੇ ਅੰਦਰ ਉਹ ਕਹਿੰਦੇ ਸੀ ਕਿ ਮੈਂ ਰੋਂਦਿਆਂ ਲਿਖੀ ਹੈ ਨਜ਼ਮ ਜਿਵੇਂ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ। ਵੀਰ ਸਤਪਾਲ ਸਿੰਘ ਪੁਰੇਵਾਲ ਕਹਿੰਦੇ ਨੇ ਵਾਹ ਡਾਕਟਰ ਸਾਹਿਬ ਜੀ ਅੱਜ ਤਾਂ ਦਰਦ ਭਰੀ ਫਤਿਹ ਹੀ ਕਹਿ ਸਕਦਾ ਪ੍ਰਵਾਨ ਕਰਨੀ ਜੀ ਸਤਿਗੁਰ ਰਹਿਮਤ ਕਰਨ। ਰਮਿੰਦਰ ਸਿੰਘ ਕਲਸੀ ਵਾਹਿਗੁਰੂ ਜੀ। ਜਤਿੰਦਰ ਸੰਧੂ ਰਘਬੀਰ ਸਿੰਘ ਅਵਤਾਰ ਸਿੰਘ ਪੰਨੂ ਸੰਨੀ ਮਾਨ ਤੇ ਖਾਲਸਾ ਬਲਵਿੰਦਰਪਾਲ ਸਿੰਘ ਜਿਨ੍ਹਾਂ ਨੇ ਕਿਹਾ ਦਿਲ ਦਾ ਰੂਪ ਭਰਿਆ ਗਿਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਜੀ। ਰਾਸਾ ਟਾਈਮ ਹੋਣ ਜੀ ਹੋਰ ਜਾਣ ਲੱਗਾ ਤੁਸੀਂ ਅੱਜ ਸ਼ਬਦ ਤਾਂ ਬੜਾ ਪਿਆਰ ਵਾਲਾ ਉਸ ਕਿਸਮ ਦਾ ਸੀ ਜਿਹੜੀ ਪੂਰੀ ਇੰਟਰਪ੍ਰੀਟੇਸ਼ਨ ਮੈਂ ਕਰਨੀ ਚਾਹੁੰਦਾ ਸੀ ਪਰ ਮੈਂ ਸੰਖੇਪ 'ਚ ਸਮਾਂ ਸੀਮਾ ਸੀ ਉਲੰਘਣੀ ਨਹੀਂ ਹੈ। ਸੂਹੀ ਮਹੱਲਾ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝੇ ਮਤੀਰੀ ਸੂਹਬ ਸੂਹਬ ਸੂਹਵੀ अपने प्रीतम कै रंग रत्ती रहाओ पाव मलोवो संग नैन पतीरी जहाँ पठावो जाओ ततीरी जप तप संजम द्यो जतीरी एक निमख मिलावो मोहे प्राण पतीरी मान तान अहंग बुद्ध हतीरी सा नानक सुहाग वतीरी जी। हुण ਇਹ ਉਸ ਪਿਆਰੀ ਰੂਹ ਨੂੰ ਜਿਹੜੀ ਰੱਬ ਦੇ ਨਾਲ ਇਕਮਿਕ ਹੈ ਤੇ ਦੂਸਰੀ ਉਹ ਰੂਹ ਜਿਹੜੀ ਤੜਫ ਰਹੀ ਹੈ ਵਿਛੋੜੇ 'ਚ ਹੈ ਵਿਰਾਗ 'ਚ ਹੈ ਵਿਛੋੜੇ 'ਚ ਹੈ ਪਰ ਉਹਨੂੰ ਇਹ ਪਤਾ ਨਹੀਂ ਲੱਗਦਾ ਮੈਂ ਆਪਣੇ ਪਿਆਰੇ ਨੂੰ ਕਿਵੇਂ ਰਿਝਾਵਾਂ। ਮੇਰਾ ਪ੍ਰੀਤਮ ਮੇਰਾ ਵਾਹਿਗੁਰੂ ਕਿਵੇਂ ਮੇਰੇ ਤੇ ਮਿਹਰਬਾਨ ਹੋਏ ਮੈਂ ਉਸ ਦੇ ਸੰਗ ਦੇ ਵਿੱਚ ਉਹ ਵਸਲ ਦਾ ਆਨੰਦ ਮਾਣਾ। ਰਬਣਾ ਰਾਵਣਾ ਬਾਣੀ 'ਚ ਬਹੁਤ ਥਾਂ ਆਇਆ। ਇਹ ਮਿਲਾਪ ਦਾ ਆਨੰਦ ਹੈ ਵਸਲ ਦਾ ਆਨੰਦ ਹੈ ਕਿ ਹੁਣ ਉਹ ਜਿਹੜੀ ਇੱਕ ਵਿਛੜੀ ਹੋਈ ਹੈ ਉਹ ਮਿਲੀ ਹੋਈ ਰੂਹ ਨੂੰ ਪੁੱਛਦੀ ਹੈ ਲਾਲਨ ਰਾਵਿਆ ਕਵਨ ਗਤੀਰੀ ਕਿ ਤੂੰ ਕਿਵੇਂ ਆਪਣੇ ਸੋਹਣੇ ਲਾਲ ਨੂੰ ਸੋਹਣੇ ਪਿਆਰੇ ਨੂੰ ਤੂੰ ਕਿਵੇਂ ਮਾਣਿਆ ਕਿਵੇਂ ਰਿਝਾਇਆ ਕਿਸ ਤਰੀਕੇ ਦੇ ਨਾਲ। ਸਖੀ ਬਤਾਵੋ ਮੁਝੇ ਮਤੀਰੀ ਹੇ ਮੇਰੀ ਸਹੇਲੀ ਮੈਨੂੰ ਅਕਲ ਦੇ ਮੈਨੂੰ ਦੱਸ ਕਿ ਕਿਵੇਂ ਤੂੰ ਪਿਆਰੇ ਨੂੰ ਰਿਝਾਇਆ। ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰੱਤੀ ਕਿਉਂਕਿ ਅਸੀਂ ਮੰਨਦੇ ਹਾਂ ਵੀ ਜਿਹੜੇ ਰੱਬ ਨਾਲ ਮਿਲੇ ਹੋਏ ਹੁੰਦੇ ਨੇ ਰੰਗ ਹਮਾਰੇ ਲਾਲ ਭੈ ਉਹਨਾਂ ਦੇ ਚਿਹਰਿਆਂ ਤੇ ਉਹ ਲਾਲੀ ਹੁੰਦੀ ਹੈ ਸੂਹਾ ਰੰਗ ਹੁੰਦਾ ਹੈ। ਸੂਹਾ ਸੁਹਾਗ ਦਾ ਰੰਗ ਹੈ ਮਿਲਾਪ ਦਾ ਰੰਗ ਹੈ ਔਰ ਇਸੇ ਲਈ ਵਿਆਹਾਂ ਦੇ ਵਿੱਚ ਖਾਸ ਤੌਰ ਤੇ ਬੱਚੀਆਂ ਜਿਹੜੀਆਂ ਨੇ ਉਹ ਸੂਹਾ ਰੰਗ ਪਹਿਨਦੀਆਂ ਸੀ ਪਰ ਇਹ ਰੂਹਾਨੀ ਦੁਨੀਆ ਦੇ ਸੂਹੇ ਰੰਗ ਦੀ ਗੱਲ ਹੈ ਕਿ ਤੇਰਾ ਰੰਗ ਸੂਹਾ ਤੂੰ ਉਸ ਦੇ ਮਿਲਾਪ ਦੇ ਵਿੱਚ ਪਿਆਰ ਦੇ ਵਿੱਚ ਆਨੰਦ ਦੇ ਵਿੱਚ ਸੂਹੀ ਹੈ ਤੇ ਤੂੰ ਕਿਵੇਂ ਆਪਣੇ ਪਿਆਰੇ ਦੇ ਰੰਗ ਦੇ ਵਿੱਚ ਰੰਗੀ ਗਈ ਕਿਵੇਂ ਤੈਨੂੰ ਪਿਆਰਾ ਮਿਲਿਆ ਤੇ ਫਿਰ
ਉਹ ਜਿਹੜੀ ਵਿਛੜੀ ਔਰ ਨਾ ਮਿਲਾਪ ਕਰ ਸਕਣ ਵਾਲੀ ਰੂਹ ਹੈ, ਕਹਿੰਦੀ ਹੈ ਮੈਨੂੰ ਦੱਸ ਦੇ, ਭੇਤ ਦੀ ਗੱਲ ਦੱਸ ਦੇ, ਭਾਵ ਮਲੋਵੋਂ ਸੰਗ ਨੈਣ ਭਤੀਰੀ, ਕਿ ਮੈਂ ਤੇਰੇ ਪੈਰਾਂ ਨੂੰ ਆਪਣੇ ਅੱਖ ਦੀਆਂ ਪੁਤਲੀਆਂ ਦੇ ਨਾਲ ਮਲ ਕੇ ਧੋਵਾਂਗੀ। ਹੁਣ ਅੱਖ ਕਿੰਨੀ ਨਾਜ਼ੁਕ ਹੁੰਦੀ ਹੈ, ਅੱਖ ਦੇ ਵਿੱਚ ਅੱਖ ਦੀ ਪੁਤਲੀ ਕਿੰਨੀ ਨਾਜ਼ੁਕ। ਤੁਸੀਂ ਜਦੋਂ ਅਲੰਕਾਰ ਦੇਖਦੇ ਹੋ ਤੇ ਪੈਰ ਇੱਕ ਧੋਣਾ ਹੁੰਦਾ, ਇੱਕ ਮਲੋਵ ਹੁੰਦਾ, ਮਲ ਕੇ ਧੋਣਾ, ਕਿ ਮੈਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਭਾਵ ਮਲੋਵੋਂ ਸੰਗ ਨੈਣ ਭਤੀਰੀ, ਅੱਖ ਦੀ ਧੀਰੀ ਉਹਨੂੰ ਕਹਿੰਦੇ ਨੇ, ਪੁਤਲੀ, ਉਹਦੇ ਨਾਲ ਤੇਰੇ ਪੈਰ ਮਲ ਕੇ ਧੋਵਾਂਗੀ। ਜਹਾਂ ਪਠਾਵੋ ਜਾਉ ਤਤੀਰੀ, ਤੂੰ ਮੈਨੂੰ ਜਿੱਥੇ ਕਹੇਂਗੀ ਮੈਂ ਉੱਥੇ ਜਾਵਾਂਗੀ। ਮੈਂ ਤੇਰੇ ਲਈ ਭੱਜ ਨੱਸ ਕੇ ਤੇਰੀ ਮੈਂ ਜਿਹੜਾ ਉਹ ਹੋਵਾਂਗੀ ਕਿ ਜਿੱਧਰ ਮਰਜ਼ੀ ਤੂੰ ਮੈਨੂੰ ਤੋਰ ਦੇ। ਜਪ ਤਪ ਸੰਜਮ ਦਿਓ ਜਤੀਰੀ, ਕਿ ਮੈਂ ਜਿੰਨੇ ਹੁਣ ਤੱਕ ਜਪ ਤਪ ਸੰਜਮ ਦੇ ਡਿਸਪਲਿਨ ਕੀਤੇ ਨੇ ਉਹ ਵੀ ਮੈਂ ਸਾਰੇ ਤੇਰੇ ਹਵਾਲੇ ਕਰ ਦਿੱਤੇ। ਇੱਕ ਨਿਮਖ ਮਿਲਾਵੋ ਮੋਹਿ ਪ੍ਰਾਨ ਪਤਰੀ, ਨਿਮਖ ਹੁੰਦਾ ਅੱਖ ਦਾ ਝਪਕਣਾ, ਅੱਖ ਦੇ ਝਪਕਣ ਜਿੰਨਾ ਜਿਹੜਾ ਟਾਈਮ ਹੈ ਉਹਨੂੰ ਨਿਮਖ ਕਹਿੰਦੇ ਨੇ, ਕਿ ਮੈਂ ਤੇਰੇ ਪੈਰ ਆਪਣੇ ਅੱਖ ਦੀਆਂ ਪੁਤਲੀਆਂ ਨਾਲ ਧੋਵਾਂਗੀ। ਜਿੱਥੇ ਤੂੰ ਕਹੇਂਗੀ ਮੈਂ ਤੇਰੇ ਲਈ ਨੱਸੀ ਫਿਰਾਂਗੀ, ਤੈਨੂੰ ਮੈਂ ਆਪਣੀ ਸਾਰੀ ਕਮਾਈ ਜਪ ਤਪ ਸੰਜਮ ਦੀ ਦਿਆਂਗੀ। ਇੱਕ ਨਿਮਖ ਮਿਲਾਵੋ ਮੋਹੇ ਪ੍ਰਾਨ ਪਤੀਰੀ, ਮੈਨੂੰ ਇੱਕ ਨਿਮਖ ਦੇ ਲਈ, ਅੱਖ ਝਪਕਣ ਜਿੰਨੇ ਟਾਈਮ ਲਈ ਪ੍ਰਾਣਾ ਦੇ ਪਤੀ ਆਪਣੇ ਪਿਆਰੇ ਰੱਬ ਦੇ ਨਾਲ ਮੇਰਾ ਮੇਲ ਮਿਲਾਪ ਕਰਾ ਦੇ। ਤੇ ਅਖੀਰ 'ਚ ਗੁਰੂ ਸਾਹਿਬ ਨੇ ਮਿਲਾਪ ਕਿਵੇਂ ਹੈ ਉਸ ਦਾ ਜਵਾਬ ਉਸ ਚੀਜ਼ ਦਿੱਤਾ ਹੈ, ਮਾਣ ਤਾਣ ਅਹੰਗ ਬੁੱਧ ਹਤੀਰੀ, ਸਾ ਨਾਨਕ ਸੁਹਾਗ ਵਤੀਰੀ, ਕਿ ਹੇ ਨਾਨਕ, ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਐਡਰੈਸ ਕਰਕੇ ਕਹਿੰਦੇ ਨੇ ਕਿ ਜੇ ਤੂੰ ਆਪਣਾ ਮਾਣ, ਆਪਣੇ ਅੰਦਰ ਅਹੰਗ ਹੰਕਾਰ ਤਾਣ ਸਟਰੈਂਥ, ਮਾਣ ਤਾਣ ਅਹੰਗ ਬੁੱਧ, ਬੁੱਧੀ ਦੀ ਵੀ ਦਾ ਹੰਕਾਰ ਵੀ, ਇੱਕ ਤਾਂ ਅਹੰਗ ਹੈ ਹੰਕਾਰ ਹੈ, ਇੱਕ ਬੁੱਧੀ ਦਾ ਹੰਕਾਰ ਹੈ। ਜੇ ਤੂੰ ਮਾਣ ਤਾਣ ਅਹੰਕਾਰ ਹਤੀਰੀ, ਹਤਨਾ ਛੱਡ ਦੇਣਾ, ਜੇ ਤੂੰ ਆਪਣੀ ਰੂਹ ਦਾ ਉਚਾਣ ਦਾ, ਬੁੱਧੀ ਦਾ, ਅਕਲ ਦਾ, ਤਾਣ ਦਾ, ਮੈਂ ਕਿੰਨਾ ਤਾਕਤਵਰ, ਇਹ ਸਾਰਾ ਹੰਕਾਰ ਛੱਡ ਦੇ, ਸਾ ਨਾਨਕ ਸੁਹਾਗ ਵਤੀਰੀ। ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਸ ਨੂੰ ਹੀ ਸੁਹਾਗ ਮਿਲਦਾ, ਉਸ ਨੂੰ ਹੀ ਪਿਆਰਾ ਮਿਲਦਾ, ਉਸ ਨੂੰ ਹੀ ਪ੍ਰੀਤਮ ਮਿਲਦਾ, ਉਹੀ ਲਾਲਨ ਨੂੰ ਪਾਣ ਦੀ ਹੱਕਦਾਰ ਰੂਹ ਹੈ, ਜਿਹੜਾ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿਆਰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।